ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। मैं ਤੁਹਾਡੀ ਹੋਸਟ ਨੀਲਮ ਕੌਰ ਤੇ मैं TV 84 ਦੇ ਸਾਰੇ ਦਰਸ਼ਕਾਂ ਦੇ ਸਰੋਤਿਆਂ ਦਾ ਹਾਰਦਿਕ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ। ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਨੇ ਫੇਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਸ਼ਾਮਲ ਨੇ। ਆਉਣਾ ਮਿਲ ਕੇ ਅੱਜ ਦੀਆਂ ਅਹਿਮ ਵਿਚਾਰ ਚਰਚਾਵਾਂ ਕਰਦੇ ਹਾਂ। जी डॉक्टर साहब वाहिगुरू जी का खालसा वाहिगुरू जी की फतेह। जी डॉक्टर साहब जी आनू प्रोग्राम सचो सच विच बहुत मेहरबानी। जी डॉक्टर साहब अज 7 जून 2018 24 जेठ नानकशाही संमत 550 का दिन है। तो डॉक्टर साहब प्रोग्राम शुरू करने तो पहला असी अपने दर्शकों ते श्रोतियां नूं हमेशा इस तरह दसीए व्यूअर्स जे तुसी हक सच इंसाफ ते पैरा दिंदा इको एक चैनल TV 84 नूं देखना चाहते हो तो तुसी देख सकते हो स्पैक्ट्रम केबल, आरसीएन केबल, बेल फाइबर केबल इन कैनेडा, roku, जादू बॉक्स, शावा, Facebook, Global Sippin, the app line TV 84, the app line online streaming and IP box ਤੇ ਤੁਸੀਂ TV 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ TV 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ Facebook ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਅਤੇ ਅਸੀਂ ਆਪਣੇ ਦਰਸ਼ਕਾਂ ਨੂੰ ਦੱਸ ਦਈਏ ਕਿ TV 84 ਤੇ ਜੋ ਹਰ ਸਾਡਾ ਸੱਚੋ ਸੱਚ ਦਾ ਪ੍ਰੋਗਰਾਮ ਆਉਂਦਾ ਹੈ ਇਸ ਨੂੰ ਜੋ ਇਸ ਦਾ ਸਮਾਂ ਹੈ 8:30 ਤੋਂ ਲੈ ਕੇ 9 ਵਜੇ ਤੱਕ ਹੈ। Please keep watching TV 84. Thank you so much. जी डॉक्टर साहब प्रोग्राम शुरू करते हैं अज दे पहले इशू दे नाल। जी डॉक्टर साहब की कहना चाहोगे तुसीं? देखो अजे भी घल्लूकारे हफ्ते दी लगातारता है जी। ਅਸੀਂ ਇਹਨਾਂ ਦਿਨਾਂ ਦੇ ਵਿੱਚ ਬਹੁਤ ਸਾਰੇ ਆਸਪੈਕਟ ਜਿਹੜੇ ਘੱਲੂਕਾਰਾ 84 ਨਾਲ ਜਿਹੜਾ 34 ਵਰੇ ਪਹਿਲਾਂ ਭਾਰਤੀ ਹਕੂਮਤ ਨੇ ਵਰਤਾਇਆ ਜੀ ਉਹਨਾਂ ਆਸਪੈਕਟਸ ਨੂੰ ਆਪਣੀ ਵਿਚਾਰ ਚਰਚਾ ਦੇ ਵਿੱਚ ਲਿਆਂਦਾ ਹੈ। कुछ मुद्दों ਨੂੰ ਜਿਹੜਾ ਇੰਟਰਵਿਊ 9:30 ਤੋਂ 10 ਵਜੇ ਅਮਰਜੀਤ ਸਿੰਘ ਕਰਦੇ ਨੇ ਜੀ ਉਹਨਾਂ ਦੇ ਵਿੱਚ ਵੀ ਅਸੀਂ ਉਹਨਾਂ ਇਸ਼ੂਜ਼ ਨੂੰ ਲਿਆਂਦਾ ਜਿਵੇਂ ਅੱਜ ਖਾਸ ਤੌਰ ਤੇ ਡਾਕਟਰ ਧਰਮਵੀਰ ਗਾਂਧੀ ਜਿਹੜੇ ਮੈਂਬਰ ਪਾਰਲੀਮੈਂਟ ਨੇ ਸਿਟਿੰਗ ਪਟਿਆਲੇ ਤੋਂ ਉਹਨਾਂ ਦੇ ਨਾਲ 9:30 ਤੋਂ 10 ਵਜੇ ਦੇ ਵਿਚਾਲੇ ਗੱਲ ਹੋਏਗੀ ਕਿਉਂਕਿ ਉਹਨਾਂ ਨੇ ਪਾਰਲੀਮੈਂਟ ਦੇ ਵਿੱਚ ਵੀ ਇਸ ਮੁੱਦੇ ਨੂੰ ਚੁੱਕਿਆ ਕਿ ਸਿੱਖ ਰੈਫਰੈਂਸ ਲਾਇਬ੍ਰੇਰੀ ਜਿਸ ਨੂੰ ਲੁੱਟਣ ਤੋਂ ਬਾਅਦ ਸਾੜਿਆ ਗਿਆ ਔਰ ਉਸ ਬਾਰੇ ਈਵਨ ਵਾਜਪਾਈ ਦੀ ਸਰਕਾਰ ਵੇਲੇ ਡਿਫੈਂਸ ਮਿਨਿਸਟਰ ਜਾਰਜ ਫਰਨਾਂਡਿਸ ਨੇ ਮੰਨਿਆ ਸੀ ਕਿ ਜੋ ਉੱਥੋਂ ਪੁਰਾਤਨ ਖਰੜੇ ਜਿਨ੍ਹਾਂ 'ਚ ਗੁਰੂ ਗ੍ਰੰਥ ਸਾਹਿਬ ਦੀਆਂ ਬੀੜਾਂ ਪੁਰਾਤਨ ਹੁਕਮਨਾਮੇ ਔਰ ਬਹੁਤ ਸਾਰਾ ਹੋਰ ਹਿਸਟੋਰੀਕਲ ਮਟੀਰੀਅਲ ਹੈ ਉਹ ਫੌਜੀ ਛਾਉਣੀ 'ਚ ਪਿਆ ਪਰ ਉਹ ਕਦੇ ਵੀ ਵਾਪਸ ਇਹਨਾਂ 34 ਸਾਲਾਂ ਸਿੱਖਾਂ ਨੂੰ ਨਹੀਂ ਦਿੱਤਾ ਗਿਆ। ਸੋ ਇਸ ਮੁੱਦੇ ਦੇ ਉੱਤੇ ਘੱਲੂਕਾਰੇ ਤੇ ਔਰ ਦੂਸਰੀਆਂ ਡਿਵੈਲਪਮੈਂਟਸ ਬਾਰੇ ਉਹਨਾਂ ਦੇ ਨਾਲ ਗੱਲਬਾਤ ਹੋਏਗੀ 9:30 ਤੋਂ 10 ਦੇ ਵਕਤ ਦੇ ਵਿੱਚ ਜੀ। ਅੱਜ ਇਸ ਪ੍ਰੋਗਰਾਮ ਦੀ ਸ਼ੁਰੂਆਤ ਅਸੀਂ ਉਸ ਅਨਨੋਨ ਸਿੱਖ ਸੰਤ ਸਿਪਾਹੀ ਨੂੰ ਯਾਦ ਕਰਦੇ ਹਾਂ जिस दा कोई ना कोई पता ठिकाना कोई होर जानकारी नहीं जेड़ा गुरु प्यार दे विच डुब्बा आके जून 84 दे उस घल्लूकारे दे वेड़े जूझिया शहीद होया जिसने अपनी जवानी दे मुढ़ले दिनां च पिंडां वालियां नूं ज्वाइन कीता और मुड़ के ना पेरेंट्स नूं फिक्र रहा जां पेरेंट्स दा कोई ध्यान रहा ना ही उन्होंने पेरेंट्स नाल कोई संपर्क रखा जी। सो हालांकि दल खालसा ने अटैम्प्ट करके बहुत सारे जिहड़े जुझारू योधे उस जून 84 च बहादरी दे नाल टू द लास्ट ब्रैथ एंड बुलेट लड़े उन्हां दी डिटेल उन्होंने संभाली है जी। पर फिर भी ये रुझान असी देखते हैं कि 20वीं सदी की बिगनिंग क्योंकि 20वीं सदी पहला संसार जंग 1914 तो 1918 तक जिहड़ा चलिया भावें उहनूं 1919 तक कहा जाता है। सो ਉਹਦੇ 'ਚ ਕਿਉਂਕਿ ਇਹ ਜੰਗਾਂ ਦੂਰ ਦੁਰਾਡੇ ਇਲਾਕਿਆਂ 'ਚ ਵੀ ਹੁੰਦੀਆਂ ਸੀ ਕਿਸੇ ਦੀਆਂ ਡੈੱਡ ਬਾਡੀਜ਼ ਮਿਲੀਆਂ ਕਿਸੇ ਦੀਆਂ ਨਹੀਂ ਮਿਲੀ ਔਰ ਕਈ ਜਦੋਂ ਤੱਕ ਡੈੱਡ ਬਾਡੀਜ਼ ਮਿਲਦੀਆਂ ਸੀ ਉਦੋਂ ਅਜੇ DNA ਜਿਵੇਂ ਹੁਣ ਤਾਂ DNA ਦੇ ਨਾਲ ਆਇਡੈਂਟੀਫਾਈ ਹੁੰਦਾ ਇਹ ਨਹੀਂ ਸੀ ਉਹ ਬਿਲਕੁਲ ਰੋਟਨ ਜਾਂ ਸੜੀ ਗਲੀ ਹਾਲਤ 'ਚ ਹੁੰਦੀ ਸੀ। ਲੇਕਿਨ ਇੱਕ ਸੋਲਜਰ ਇੱਕ ਸਿਪਾਹੀ ਦਾ ਜਿਹੜਾ ਰਿਸਪੈਕਟ ਹੋਣਾ ਚਾਹੀਦਾ ਹੈ ਉਸ ਨੂੰ ਦੇਖਦੇ ਆ ਜਦੋਂ ਵੀ ਕੋਈ ਇਸ ਕਿਸਮ ਦੀ ਡੈੱਡ ਬਾਡੀ ਮਿਲਦੀ ਸੀ ਉਸ ਨੂੰ ਭਾਵੇਂ ਸਤਕਾਰ ਦੇ ਨਾਲ ਦਫਨਾਇਆ ਜਾਂਦਾ ਸੀ ਜਾਂ ਕ੍ਰੀਮੇਟ ਕੀਤਾ ਜਾਂਦਾ ਸੀ ਜੀ। ਲੇਕਿਨ ਇਹ ਪਹਿਲੇ ਸੰਸਾਰ ਜੰਗ ਦੇ ਵੇਲੇ ਇਸ ਦੀ ਸਮਾਪਤੀ ਤੋਂ ਬਾਅਦ ਇਹ ਹੋਇਆ ਕਿ ਜਿਹੜਾ ਅਨਨੋਨ ਸੋਲਜਰ ਹੈ ਜਿਹਦੀ ਕੋਈ ਪਛਾਣ ਨਹੀਂ ਹੈ ਉਸ ਦੀ ਯਾਦਗਾਰ ਬਣਾਈ ਜਾਏ ਔਰ ਹੁਣ ਜੇ ਅਸੀਂ ਜਾ ਕੇ ਐਨਸਾਈਕਲੋਪੀਡੀਆ ਜਾਂ ਵਿਕੀਪੀਡੀਆ ਹੁੰਦਾ ਐਨਸਾਈਕਲੋਪੀਡੀਆ ਗਾਇਬ ਹੀ ਹੋ ਗਿਆ ਦੇਖੀਏ ਜੀ ਤੇ ਹਰ ਦੇਸ਼ ਨੇ ਜਿਹੜਾ ਆਪੋ ਆਪਣੇ ਸੈਂਟਰਲ ਥਾਵਾਂ ਦੇ ਉੱਤੇ ਮੈਮੋਰੀਅਲ ਬਣਾਏ ਨੇ ਉਹਨਾਂ 'ਚ ਭਾਵੇਂ
ਇੱਕ ਜਿਹੜਾ ਸ਼ੋਲਜਰ ਦੀ ਗ੍ਰੇਵ ਵੀ ਬਣਾਈ ਜਾਂਦੀ ਸੀ, ਪਰ ਉਹਦੇ ਨਾਲ ਹੋਰ ਵੀ ਸਾਰਿਆਂ ਨੂੰ ਆਇਡੈਂਟੀਫਾਈ ਕੀਤਾ ਜਾਂਦਾ ਸੀ। ਔਰ ਈਵਨ ਵਾਸ਼ਿੰਗਟਨ ਡੀਸੀ ਦੇ ਵਿੱਚ ਜਿੱਥੇ ਕਿ ਟੌਂਬ ਆਫ ਦਾ ਅਨਨੋਨ ਆਰਲਿੰਗਟਨ ਨੈਸ਼ਨਲ ਸਿਮੈਟਰੀ ਹੈ, ਉਸ ਦੇ ਵਿੱਚ ਜਿਹੜਾ ਸ਼ੋਲਜਰ ਫਸਟ ਵਰਲਡ ਵਾਰ ਦਾ ਉਸ ਦੇ ਉੱਤੇ ਵਰਡ ਲਿਖੇ ਹੋਏ ਨੇ, ਟੌਂਬ ਆਫ ਦਾ ਅਨਨੋਨ, ਕਿ ਇੱਕ ਜਿਸ ਦਾ ਕੋਈ ਪਤਾ ਨਹੀਂ ਉਸ ਦੀ ਕਬਰ, ਉਸ ਦੀ ਟੌਂਬ। ਔਰ ਉਹਦੇ ਤੇ ਜਿਹੜੇ ਸ਼ਬਦ ਉਕਰੇ ਹੋਏ ਨੇ, ਹੀਅਰ ਰੈਸਟ ਇਨ ਆਨਰਡ ਗਲੋਰੀ ਐਨ ਅਮਰੀਕਨ ਸ਼ੋਲਜਰ ਨੋਨ ਬਟ ਟੂ ਗॉड, ਕਿ ਇੱਥੇ ਰੈਸਟ ਕਰ ਰਿਹਾ, ਆਰਾਮ ਫਰਮਾ ਰਿਹਾ ਇੱਕ ਬਹੁਤ ਸਤਿਕਾਰਤ ਅਮਰੀਕਾ ਦਾ ਸਿਪਾਹੀ ਫੌਜੀ, ਜਿਸ ਨੂੰ ਸਿਰਫ ਰੱਬ ਹੀ ਜਾਣਦਾ ਹੈ, ਕਿਉਂਕਿ ਉਹ ਅਨਨੋਨ ਸ਼ੋਲਜਰ ਹੈ। ਔਰ ਮੈਂ ਸਮਝਦਾ ਵੀ ਇਸ ਕਨਸੈਪਟ ਦੇ ਮੱਦੇਨਜ਼ਰ ਸਰਦਾਰ ਜਗਮੋਹਨ ਸਿੰਘ ਟੋਨੀ, ਜਿਹੜੇ ਕਿ ਵਰਲਡ ਸਿੱਖ ਨਿਊਜ਼ ਦੇ ਐਡੀਟਰ ਨੇ, ਲੰਬਾ ਸਮਾਂ ਇਹ ਪਹਿਲਾਂ ਪ੍ਰੋਫੈਸਰ ਸਨ ਬੰਬਈ 'ਚ, ਜੂਨ 84 ਦੇ ਫੌਜੀ ਹਮਲੇ ਤੋਂ ਬਾਅਦ ਇਹਨਾਂ ਨੇ ਵੀ ਇਵੇਂ ਹੀ ਬਹੁਤ ਸਾਰੇ ਜਿਨ੍ਹਾਂ ਨੇ ਕੌਮ ਲਈ ਕੁਝ ਕਰਨ ਦਾ ਸੋਚਿਆ, ਇਸ ਰਸਤੇ ਤੁਰੇ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦਾ ਵੀ ਲੰਬਾ ਵਕਤ ਹਿੱਸਾ ਰਹੇ, ਜਨਰਲ ਸੈਕਟਰੀ ਰਹੇ। ਹੁਣੇ ਵਰਲਡ ਸਿੱਖ ਨਿਊਜ਼ ਜਿਹੜੀ ਕਿਸੇ ਵੇਲੇ ਕੈਲੀਫੋਰਨੀਆ 'ਚ 1985 ਦੇ ਪੀਰੀਅਡ 'ਚ ਸ਼ੁਰੂ ਕੀਤੀ ਸੀ ਅਖਬਾਰ, ਵਰਲਡ ਸਿੱਖ ਆਰਗੇਨਾਈਜੇਸ਼ਨ ਨੇ ਲੰਬਾ ਵਕਤ ਉਹਨੂੰ ਡਾਕਟਰ ਗੁਰਿੰਦਰ ਸਿੰਘ ਗਰੇਵਾਲ, ਕਾਰਡੀਓਲੋਜਿਸਟ ਜਿਹੜੇ ਟ੍ਰੇਸੀ ਬੇਸਡ ਨੇ ਕੈਲੀਫੋਰਨੀਆ 'ਚ, ਉਹ ਚਲਾਉਂਦੇ ਰਹੇ। ਫਿਰ 10, 12, 15 ਸਾਲ ਪਹਿਲਾਂ ਬੰਦ ਕਰ ਦਿੱਤੀ ਸੀ। ਹੁਣ ਕੁਝ ਸਾਲ ਤੋਂ ਮੈਂ ਦੇਖਿਆ ਕਿ ਵੀ ਇਸ ਨੂੰ ਭਾਵੇਂ ਆਨਲਾਈਨ ਹੀ ਹੈ, ਕਿਉਂਕਿ ਜਿਹੜੀ ਕੈਲੀਫੋਰਨੀਆ ਤੋਂ ਸੀ ਉਹ ਪ੍ਰਿੰਟ ਹੁੰਦਾ ਸੀ, ਪ੍ਰਿੰਟ ਦੇ ਵਿੱਚ ਸੀ। ਸੋ ਇਹਨੂੰ ਜਗਮੋਹਨ ਸਿੰਘ ਟੋਨੀ ਰਨ ਕਰਦੇ ਨੇ, ਔਰ ਬੜੇ ਗਿਫਟਡ ਜਰਨਲਿਸਟ ਨੇ, ਲਿਖਣ ਸਟਾਈਲ ਹੈ। ਸੋ ਉਹਨਾਂ ਦਾ ਆਰਟੀਕਲ ਜਦੋਂ ਮੈਂ ਉਹਨਾਂ ਦੀ ਵਰਲਡ ਸਿੱਖ ਨਿਊਜ਼ ਦਾ ਸਪੈਸ਼ਲ ਇਸ਼ੂ ਘੱਲੂਘਾਰਾ 84 ਤੇ ਆਇਆ, ਤਾਂ ਉਹਨਾਂ ਦਾ ਫਰੰਟ ਪੇਜ ਆਰਟੀਕਲ ਸਾਕਾ ਅਕਾਲ ਤਖਤ, tribute to the unknown saint soldier of Indo-Sikh battle June 1984। ਸੋ ਇਹਦੇ ਟਾਈਟਲ ਨੇ ਮੈਨੂੰ ਬਹੁਤ ਇੰਪ੍ਰੈਸ ਕੀਤਾ। ਉਸ ਦੇ ਦੋ, ਇੱਕ ਤਾਂ ਅਨਨੋਨ ਸੇਂਟ ਸ਼ੋਲਜਰ, ਕਿਉਂਕਿ ਜਦੋਂ ਇਹ ਫੌਜੀ ਗੱਲ ਕਰਦੇ ਨੇ ਸਿਰਫ ਸ਼ੋਲਜਰ ਦੀ ਗੱਲ ਕਰਦੇ ਨੇ, ਤੇ ਜਦੋਂ ਸਿੱਖੀ ਦੇ ਲਈ ਜਿਹੜਾ ਮੀਰੀ ਪੀਰੀ ਦੇ ਲਈ ਸ਼ਹੀਦ ਹੋਣ ਵਾਲਾ ਹੈ, ਸਿੱਖੀ ਸਿਧਾਂਤ ਦੇ ਲਈ ਖਲੋਣ ਵਾਲਾ ਹੈ, ਅਕਾਲ ਤਖਤ ਦੀ ਰਾਖੀ ਦੇ ਲਈ ਜੋ ਸ਼ਹੀਦ ਹੁੰਦਾ ਹੈ, ਸੇਂਟ ਸ਼ੋਲਜਰ ਹੈ, ਉਹ ਸੰਤ ਸਿਪਾਹੀ ਹੈ। ਸੋ ਜਿਹੜੇ ਨੋਨ ਨੇ ਉਹਨਾਂ ਦਾ ਅਸੀਂ ਜ਼ਿਕਰ ਕੀਤਾ, ਸੰਤ ਪਿੰਡਰਾਂ ਵਾਲੇ, ਜਨਰਲ ਸੁਬੇਗ ਸਿੰਘ, ਭਾਈ ਅਮਰੀਕ ਸਿੰਘ, ਲੇਕਿਨ ਇਹ ਉਹਨਾਂ ਨੇ ਉਸ ਅਨਨੋਨ ਸਿੱਖ ਸੰਤ ਸਿਪਾਹੀ ਨੂੰ ਟ੍ਰਿਬਿਊਟ ਦਿੱਤੀ ਹੈ, ਜਿਸ ਦਾ ਕੋਈ ਪਤਾ ਠਿਕਾਣਾ ਨਾ ਵੀ ਸ਼ਾਇਦ ਨਹੀਂ ਪਤਾ ਹੈ, ਉਹ ਗੁਰੂ ਜਾਣਦਾ, ਔਰ ਉਸਨੇ ਗੁਰੂ ਦੀ ਗੋਦ ਦੇ ਵਿੱਚ ਹੀ ਆਪਣਾ ਸਿਰ ਰੱਖਿਆ। ਸੋ ਇੱਕ ਤਾਂ ਅਨਨੋਨ ਸੇਂਟ ਸ਼ੋਲਜਰ ਦੀ ਗੱਲ ਮੈਨੂੰ ਬੜੀ ਟੱਚ ਕੀਤੀ, ਤੇ ਦੂਸਰਾ ਆਫ ਇੰਡੋ ਸਿੱਖ ਬੈਟਲ ਜੂਨ 1984। ਹੁਣ ਇੰਡੋ ਸਿੱਖ, ਇੰਡੀਆ ਔਰ ਸਿੱਖਾਂ ਦੀ ਲੜਾਈ, ਔਰ ਜਿਉਂ ਹੀ ਮੈਂ ਇਹ ਟਾਈਟਲ ਨੂੰ ਪੜ੍ਹਿਆ ਤੇ ਮੈਂ ਕਿਹਾ ਵੀ ਇਹ ਤਾਂ ਸੈਕੰਡ ਐਂਗਲੋ ਸਿੱਖ ਵਾਰ ਹੋ ਗਈ, ਸੈਕੰਡ ਇੰਡੋ ਸਿੱਖ ਵਾਰ ਹੋ ਗਈ, ਕਿਉਂਕਿ ਜਿਹਨੂੰ ਐਂਗਲੋ ਸਿੱਖ ਵਾਰ ਵੀ ਕਹਿੰਦੇ ਸੀ ਪਹਿਲੀ, ਉਹਨੂੰ ਸ਼ਾਹ ਮੁਹੰਮਦ ਨੇ, ਜਿਹਨੂੰ ਅੱਜ ਬੇਸ਼ੱਕ ਜੰਗਨਾਮਾ ਸਿੰਘਾਂ ਫਰੰਗੀਆਂ ਕਹਿੰਦੇ ਨੇ, ਉਹਦਾ ਓਰੀਜਨਲ ਨਾਂ ਹੀ ਉਹਨਾਂ ਦੇ ਜੰਗਨਾਮੇ ਦਾ ਜੰਗ ਹਿੰਦ ਪੰਜਾਬ ਸੀ। ਔਰ ਉਹਦੇ 'ਚ ਜਿਹੜੇ ਦੋ ਖਾਸ ਤੌਰ ਤੇ ਉਹਨਾਂ ਦੇ ਕਪਲੇਟ ਮੈਂ ਅਕਸਰ ਦੁਹਰਾਉਂਦਾ ਵੀ ਹਾਂ ਐਡ ਮੌਕਿਆਂ ਦੇ ਉੱਤੇ, ਕਿ ਵੀ ਕਿਵੇਂ ਉਹ ਵੀ ਜੰਗ ਹਿੰਦ ਪੰਜਾਬ ਸੀ, ਜਿਹਦੇ ਸ਼ਾਹ ਮੁਹੰਮਦ ਕਹਿੰਦੇ ਨੇ ਕਿ ਜੰਗ ਹਿੰਦ ਪੰਜਾਬ ਦਾ ਹੋਣ ਲੱਗਾ, ਦੋਵੇਂ ਪਾਤਸ਼ਾਹੀ ਫੌਜਾਂ ਭਾਰੀਆਂ ਨੇ, ਅੱਜ ਹੋਵੇ ਸਰਕਾਰ ਤਾਂ ਮੁੱਲ ਪਾਵੇ, ਜਿਹੜੀਆਂ ਖਾਲਸੇ ਨੇ ਤੇਗਾਂ ਮਾਰੀਆਂ ਨੇ, ਸ਼ਾਹ ਮੁਹੰਮਦ ਦਾ ਇੱਕ ਸਰਕਾਰ ਬਾਜੋਂ ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ। ਸੋ ਉਹ ਵੀ ਜੰਗ ਹਿੰਦ ਪੰਜਾਬ ਇਸ ਲਈ ਸੀ ਕਿਉਂਕਿ ਅੰਗਰੇਜ਼ਾਂ ਦੇ ਨਾਲ ਕੋਲੈਬੋਰੇਟ ਕਰਨ ਵਾਲੇ ਪੂਰਬੀਏ, ਬਿਹਾਰੀ, ਜਿਨ੍ਹਾਂ ਨੂੰ ਹਿੰਦੁਸਤਾਨੀ ਵੀ ਕਿਹਾ ਜਾਂਦਾ ਸੀ, ਦੱਖਣੀ, ਇਹ ਸਾਰੇ ਦੱਖਣ ਦੇ, ਇਹ ਮੋਰਲੀਆਂ ਪਲਟਨਾਂ ਸੀ ਜਿਨ੍ਹਾਂ ਨੇ ਸਿੱਖਾਂ ਦੇ ਉੱਤੇ ਹਮਲਾ ਕੀਤਾ। ਔਰ ਸ਼ਾਹ ਮੁਹੰਮਦ ਨੇ ਜਦੋਂ ਇਸ ਆਪਣੇ ਜੰਗਨਾਮੇ ਨੂੰ ਲਿਖਿਆ ਤਾਂ ਉਹਦੇ 'ਚ ਉਹਨਾਂ ਨੇ ਇੱਕ ਥਾਂ ਹੋਰ ਕਿਹਾ ਕਿ ਜਦੋਂ ਅੰਗਰੇਜ਼ਾਂ ਦੀ ਬਹੁਤ ਜ਼ਬਰਦਸਤ ਡਿਫੀਟ ਹੋਈ, ਇਹ ਪੂਰਬੀਏ, ਦੱਖਣੀਏ, ਹਿੰਦੁਸਤਾਨੀ, ਇਹ ਸਾਰੇ ਫਲੈਟ ਕਰ ਦਿੱਤੇ ਖਾਲਸੇ ਦੀ ਫੌਜ ਨੇ, ਤੇ ਫਿਰ ਕਿਵੇਂ ਜਿਹੜਾ ਲਾਟ ਹੈ, ਜਿਹੜਾ ਲਾਰਡ ਵਾਇਸਰਾਏ ਹੈ, ਉਹ ਆਪਣੀ ਫੌਜ ਨੂੰ ਕਹਿੰਦਾ ਹੈ, ਹੁਕਮ ਲਾਟ ਕੀਤਾ ਲਸ਼ਕਰ ਆਪਣੇ ਨੂੰ, ਤੁਸਾਂ ਲਾਜ ਅੰਗਰੇਜ਼ ਦੀ ਰੱਖਣੀ ਜੀ,
ਸਿੰਘਾਂ ਮਾਰ ਕੇ ਕਟਕ ਮੁਕਾਏ ਦਿੱਤੇ ਹਿੰਦੁਸਤਾਨੀ ਤੇ ਪੂਰਬੀ ਦੱਖਣੀ ਜੀ। ਲੰਡਨ ਟਾਪੂਆਂ ਅੰਦਰ ਕੁਰਲਾਟ ਪਈ ਕੁਰਸੀ 4000 ਹੈ ਸਖਣੀ ਜੀ। ਸ਼ਾਹ ਮੁਹੰਮਦਾ ਤੁਸੀਂ ਪੰਜਾਬੀਓ ਜੀ ਕੀਰਤ ਸਿੰਘ ਸਿਪਾਹੀ ਦੀ ਰੱਖਣੀ ਜੀ। ਕਿ ਲੰਡਨ ਤੱਕ ਇਹ ਰੌਲਾ ਪੈ ਗਿਆ ਕਿ 4000 ਅਫਸਰ ਜਿਹੜਾ ਹੈ ਉਹ ਮਾਰਿਆ ਗਿਆ। ਔਰ ਜਿਹਦੀ ਖਾਸ ਅਹਿਮੀਅਤ ਵਾਲੀ ਗੱਲ ਹੈ, ਸਿੰਘਾਂ ਮਾਰ ਕੇ ਕਟਕ ਮੁਕਾਏ ਦਿੱਤੇ ਹਿੰਦੁਸਤਾਨੀ ਤੇ ਪੂਰਬੀ ਦੱਖਣੀ ਜੀ। ਹੁਣ ਉਹੀ ਹਿੰਦੁਸਤਾਨੀ, ਉਹੀ ਪੂਰਬੀ, ਉਹੀ ਦੱਖਣੀ ਪਹਿਲਾਂ 1846 ਦੇ ਵਿੱਚ ਪੰਜਾਬ ਤੇ ਹਮਲਾਵਰ ਹੋਏ ਅੰਗਰੇਜ਼ਾਂ ਦੀਆਂ ਮੂਰਲੀਆਂ ਪਲਟਨਾਂ ਬਣ ਕੇ ਪੰਜਾਬ ਨੂੰ ਗੁਲਾਮ ਬਣਾਉਣ ਲਈ। ਤਾਂ ਫਿਰ ਜੂਨ ਦੇ ਪਹਿਲੇ ਹਫਤੇ 84 ਦੇ ਵਿੱਚ ਵੀ, ਜਿਸ ਨੂੰ ਸਰ ਜਗਮੋਹਨ ਸਿੰਘ ਹੋਰਾਂ ਨੇ ਇੰਡੋ ਸਿੱਖ ਬੈਟਲ ਕਿਹਾ ਜੂਨ 84 ਦੀ। ਸੋ ਇਹ ਮੈਨੂੰ ਜਿਹੜਾ ਦੋਵੇਂ ਹੀ ਟਾਈਟਲ ਅਨਨੋਨ ਸੇਂਟ ਸੋਲਜਰ ਔਰ ਇਹ ਇੰਡੋ ਸਿੱਖ ਬੈਟਲ, ਔਰ ਇਹ ਉਹਨਾਂ ਨੇ ਇੱਕ ਉਸ ਅਨਨੋਨ ਸੇਂਟ ਸੋਲਜਰ ਨੂੰ ਐਡਰੈਸ ਕਰਕੇ 2008 ਦੇ ਵਿੱਚ ਲਿਖਿਆ ਸੀ, ਪਰ ਹੁਣ ਉਹਨਾਂ ਨੇ ਐਡਿਟ ਕਰਕੇ ਦੁਬਾਰਾ ਲਿਖਿਆ। ਸੋ ਉਹਦਾ ਜਿੰਨਾ ਕੁ ਹਿੱਸਾ ਮੈਂ ਸ਼ੇਅਰ ਕਰ ਸਕਿਆ, ਵਕਤ ਦੀ ਸੀਮਾ ਦੇਖਦੇ ਆ, ਹੋ ਸਕਦਾ ਕੁਝ ਮੈਨੂੰ ਓਮਿਟ ਵੀ ਕਰਨਾ ਪਏ। ਉਹਦੇ 'ਚ ਉਹਨਾਂ ਨੇ ਕਿਹਾ ਕਿ ਵੀ ਡੀਅਰ ਬਹਾਦਰ ਸਿੰਘ, ਇਹ ਉਹਨੂੰ ਐਡਰੈਸ ਕੀਤਾ ਉਸ ਅਨਨੋਨ ਸੇਂਟ ਸੋਲਜਰ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। Unstoppable tears rolled down my cheeks when I heard and read the news about the attack on Darbar Sahib on June 1984. The same was the case with many who could not go to Punjab during those trying times. I was in faraway Bombay at that time. My only contact with Punjab was through radio and newspapers. ਹੁਣ ਉਹਨਾਂ ਨੂੰ ਐਡਰੈਸ ਕਰਦੇ ਆ, ਕਹਿੰਦੇ ਨੇ ਫਤਿਹ ਬੁਲਾ ਕੇ ਕਿ ਮੇਰੀਆਂ ਅੱਖਾਂ ਤੋਂ ਜ਼ਾਰੋ-ਜ਼ਾਰ ਅਥਰੂ ਵਗਣ ਲੱਗੇ, ਜਿਨ੍ਹਾਂ ਨੇ ਮੈਨੂੰ ਅਥਰੂਆਂ ਨਾਲ ਮੇਰੇ ਚਿਹਰੇ ਨੂੰ ਤਰ ਕਰ ਦਿੱਤਾ ਹੈ ਜਦੋਂ ਕਿ ਮੈਂ ਜੂਨ 84 'ਚ ਭਾਰਤੀ ਫੌਜ ਦੇ ਹਮਲੇ ਬਾਰੇ ਸੁਣਿਆ। ਬਹੁਤ ਸਾਰੇ ਪੰਜਾਬ ਔਰ ਬਾਹਰ ਜਿੱਥੇ ਜਿੱਥੇ ਵੀ ਸਿੱਖ ਬੈਠੇ ਸੀ ਉਹਨਾਂ ਦੀ ਇਹੀ ਹਾਲਤ ਸੀ। ਮੈਂ ਬੰਬੇ ਵਿੱਚ ਰਹਿੰਦਾ ਸੀ ਔਰ ਮੇਰਾ ਜਿਹੜਾ ਕੰਟੈਕਟ ਸੀ ਕੋਈ ਵੀ ਉਹ ਰੇਡੀਓ ਜਾਂ ਅਖਬਾਰਾਂ ਰਾਹੀਂ ਸੀ ਜੋ ਮੈਨੂੰ ਪਤਾ ਲੱਗਾ। I actively participated in the wave of protests that were held in the city. I distinctly remember how the leaders of the Sikh community there were engaged in smoothing anger of the youth in full collaboration with the state security agencies and political leaders with whom they had constant contact. Later on in life, I learned that this was the case in most parts of India and the world. Like me, there were many who were seething with anger. ਮੈਂ ਜਿੰਨੇ ਵੀ ਪ੍ਰੋਟੈਸਟ ਹੋਏ ਉਹਨਾਂ ਦੇ ਵਿੱਚ ਬੜੀ ਜਿਹੜੀ ਹੈ ਜੋਸ਼ੋ ਖਰੋਸ਼ ਦੇ ਨਾਲ ਹਿੱਸਾ ਲਿਆ। ਪਰ ਮੈਨੂੰ ਉਦੋਂ ਵੀ ਔਰ ਫਿਰ ਬਾਅਦ 'ਚ ਵੀ ਇਹ ਪਤਾ ਲੱਗਾ ਕਿ ਬਹੁਤ ਸਾਰੇ ਜਿਹੜੇ ਪ੍ਰੋਟੈਸਟਾਂ ਨੂੰ ਆਰਗੇਨਾਈਜ਼ ਕਰਨ ਵਾਲੇ ਸੀ ਉੱਥੇ ਵੀ ਔਰ ਦੇਸ਼ ਵਿਦੇਸ਼ ਵੀ ਉਹ ਸਰਕਾਰ ਦੇ ਨਾਲ ਰਲੇ ਹੋਏ ਸੀ ਔਰ ਉਹਨਾਂ ਨੇ ਸਿੱਖ ਯੂਥ ਦੇ ਗੁੱਸੇ ਨੂੰ ਜਿਹੜਾ ਉਹ ਠੰਡਾ ਕਰਨ ਦੀ ਕੋਸ਼ਿਸ਼ ਹੀ ਕੀਤੀ, ਉਹਨਾਂ ਨੂੰ ਕੋਈ ਡਾਇਰੈਕਸ਼ਨ ਦੇਣ ਦੀ ਕੋਸ਼ਿਸ਼ ਨਹੀਂ ਕੀਤੀ। ਡਿਊਰਿੰਗ ਦਾ ਪ੍ਰੋਟੈਸਟ ਡੈਮੋਨਸਟ੍ਰੇਸ਼ਨ, everyone was full of admiration for all the Sikh fighters who bravely fought till their last breath. Your bravery was well respected. Even those who didn't openly identify with Sant Jarnail Singh Pindrawale, the Nihang and Kar Seva Dals, All India Sikh Student Federation and the Babbar Khalsa held you and them in awe for taking on the might of the Indian state. ਵੀ ਜਦੋਂ ਵੀ ਜਿੱਥੇ ਪ੍ਰੋਟੈਸਟ ਵੀ ਹੋਏ ਸਾਰੇ ਹੀ ਉਹ ਬਹਾਦਰ ਸਿੰਘ, ਤੇਰੀ ਬਹਾਦਰੀ, ਔਰ ਜਿਨ੍ਹਾਂ ਨੇ ਉੱਥੇ ਜੂਝਦੇ ਆ ਉਹ ਭਾਵੇਂ ਸੰਤ ਪਿੰਡਾਂ ਵਾਲਿਆਂ ਦੇ ਸਾਥੀ ਸਨ, ਨਿਹੰਗ ਸਨ, ਕਾਰ ਸੇਵਾ ਦਲ ਸੀ, ਫੈਡਰੇਸ਼ਨ ਸੀ, ਬੱਬਰ ਖਾਲਸਾ ਸੀ, ਉਹ ਤੁਹਾਨੂੰ ਸਾਰਿਆਂ ਵਾਲੀ ਬੜੇ ਸਤਿਕਾਰ ਔਰ ਬੜੇ ਉਤਸ਼ਾਹ ਦੇ ਨਾਲ ਦੇਖਦੇ ਸੀ ਕਿ ਜਿਨ੍ਹਾਂ ਨੇ ਭਾਰਤੀ ਸਟੇਟ ਦੇ ਨਾਲ ਸਿੱਧੀ ਟੱਕਰ ਲੈ ਕੇ ਉਹਨਾਂ ਦੇ ਛੱਕੇ ਛਡਾ ਦਿੱਤੇ, ਭਾਵੇਂ ਕਿ ਉਹਨਾਂ 'ਚੋਂ ਬਹੁਤ ਸਾਰੇ ਪਹਿਲਾਂ ਪਿੰਡਾਂ ਵਾਲਿਆਂ ਦੇ ਨਾਲ ਨਾ ਵੀ ਸਹਿਮਤ ਹੁੰਦੇ ਹੋਣ। I recollect your courage and extraordinary gallantry. Just 200 odd people with basic armory and ammunition, with very little or no training in warfare, held the second largest armed forces in the world, the Indian armed forces, at bay for more than 100 hours. General Bragg boasted that he would finish all of you in 2 hours. In the end, he had to bite the skin off his teeth and reluctantly acknowledge the bravery of the Sikh fighters. मैं ਤੁਹਾਡੇ ਹੌਸਲੇ ਔਰ ਜਿਹੜੀ ਅਖੀਰਾਂ ਦੀ
ਬਹਾਦਰੀ ਹੈ। ਜਸਟ ਤੁਸੀਂ 200 ਤੋਂ ਵੀ ਘੱਟ ਲੋਕ ਸੀ, ਬੜੇ ਸਧਾਰਨ ਜੇ ਤੁਹਾਡੇ ਕੋਲ ਹਥਿਆਰ ਸੀ ਔਰ ਬਹੁਤਿਆਂ ਦੀ ਕੋਈ ਬਹੁਤੀ ਜੰਗ ਦੀ ਕੋਈ ਟ੍ਰੇਨਿੰਗ ਵੀ ਨਹੀਂ ਹੋਏਗੀ, ਪਰ ਤੁਸੀਂ ਦੁਨੀਆ ਦੀ ਸਭ ਤੋਂ ਵੱਡੀ ਸੈਕੰਡ ਲਾਰਜੈਸਟ ਆਰਮੀ ਨੂੰ ਜਿਹੜੀ ਹੈ 100 ਘੰਟੇ ਦਰਬਾਰ ਸਾਹਿਬ ਤੋਂ ਦੂਰ ਰੱਖਿਆ। ਜਿਹੜਾ ਬਰਾੜ ਇਸ ਗੱਲ ਦਾ ਬੜਾ ਹੰਕਾਰ ਕਰਦਾ ਸੀ ਕਿ ਵੀ ਉਹ ਸਾਰੀ ਖੇਡ ਨੂੰ 2 ਘੰਟੇ 'ਚ ਮੁਕਾ ਦੇਗਾ, ਉਹ ਅਲਟੀਮੇਟਲੀ ਦੰਦ ਪੀ ਕੇ ਰਹਿ ਗਿਆ ਔਰ ਉਸ ਨੂੰ ਵੀ ਤੁਹਾਡੀ ਬਹਾਦਰੀ ਦੇ ਅੱਗੇ ਸਿਰ ਝੁਕਾਉਣਾ ਪਿਆ। most of you died in the fight which was the last battle of Indira Gandhi, but while doing so you added an indelible and incredible chapter in the annals of Sikh history and Indo-Sikh relationship. ਤੁਹਾਡੇ ਜੋ ਬਹੁਤ ਸਾਰੇ ਜੂਝਦੇ ਹੋਏ ਸ਼ਹੀਦ ਹੋ ਗਏ ਔਰ ਜਿਹੜੀ ਇੰਦਰਾ ਗਾਂਧੀ ਦੀ ਵੀ ਅਖੀਰਲੀ ਲੜਾਈ ਸਾਬਤ ਹੋਈ, ਪਰ ਤੁਸੀਂ ਆਪਣੀ ਬਹਾਦਰੀ ਦੇ ਨਾਲ ਸਿੱਖ ਇਤਿਹਾਸ ਔਰ ਭਾਰਤ ਔਰ ਸਿੱਖਾਂ ਦੇ ਸਬੰਧ ਦੇ ਵਿੱਚ ਨਾ ਮਿਟਣ ਵਾਲਾ ਇੱਕ ਜਿਹੜਾ ਨਿਸ਼ਾਨ ਛੱਡਿਆ ਜਿਸ ਦਾ ਕੋਈ ਸਾਨੀ ਨਹੀਂ। The Battle of Amritsar was not about flushing out militants or terrorists as the Indian state would want us to believe. It was a battle to bring the Sikhs down on their knees so that the desire to dissent, the characteristic rebellion of the Sikhs and the yearning for freedom is crushed forever. After the last bullet had been fired, there was a blast on the Sikh reference library in violation of all Geneva Conventions. You fought in style and vindicated the martial tradition of the Sikhs. ਔਰ ਤੁਸੀਂ ਜਿਸ ਅੰਦਾਜ਼ ਦੇ ਵਿੱਚ ਜਿਹੜੀ ਅੰਮ੍ਰਿਤਸਰ ਦੀ ਜੰਗ ਹੈ ਇਹ ਕੋਈ ਖਾੜਕੂਆਂ ਨੂੰ ਜਾਂ ਦਹਿਸ਼ਤਗਰਦਾਂ ਨੂੰ ਬਾਹਰ ਕੱਢਣ ਲਈ ਨਹੀਂ ਸੀ ਜਿਵੇਂ ਕਿ ਭਾਰਤੀ ਸਟੇਟ ਨੇ ਪ੍ਰਚਾਰਿਆ, ਪਰ ਇਹ ਸਿੱਖਾਂ ਦੇ ਗੋਡੇ ਲਵਾਉਣ ਦੀ ਲੜਾਈ ਸੀ ਤਾਂ ਕਿ ਸਿੱਖਾਂ ਦੇ ਵਿੱਚ ਜਿਹੜੀ ਬਗਾਵਤ ਦਾ ਇੱਕ ਜੁਜ਼ ਹੈ ਔਰ ਆਜ਼ਾਦੀ ਦੀ ਜਿਹੜੀ ਤਾਂਘ ਹੈ ਉਹਨੂੰ ਹਮੇਸ਼ਾ ਦੇ ਲਈ ਖਤਮ ਕਰ ਦਿੱਤਾ ਜਾਏ। ਔਰ ਇਹੀ ਕਾਰਨ ਹੈ ਕਿ ਜਦੋਂ ਬਿਲਕੁਲ ਜੰਗ ਬੰਦ ਹੋ ਚੁੱਕੀ ਸੀ ਉਸ ਤੋਂ ਬਾਅਦ ਜਨੀਵਾ ਕਨਵੈਨਸ਼ਨਸ ਨੂੰ ਦੀ ਉਲੰਘਣਾ ਕਰਕੇ ਸਿੱਖ ਰੈਫਰੈਂਸ ਲਾਇਬ੍ਰੇਰੀ ਨੂੰ ਜਿਹੜਾ ਉਹ ਤਬਾਹ ਕੀਤਾ ਗਿਆ। ਪਰ ਜਿਸ ਅੰਦਾਜ਼ ਦੇ ਵਿੱਚ ਤੁਸੀਂ ਯੋਧੇ ਲੜੇ ਉਹਨੇ ਜਿਹੜਾ ਸਿੰਘਾਂ ਦਾ ਬਹਾਦਰੀ ਦਾ ਮਾਰਸ਼ਲ ਟ੍ਰੈਡੀਸ਼ਨ ਦਾ ਇਤਿਹਾਸ ਸੀ ਉਸ ਨੂੰ ਜ਼ਿੰਦਾ ਰੱਖਿਆ। Today come June and there was a whole twist and turn of events in Punjab. The paramilitary conducting flag marches, the police unearthing sedition conspiracies and arrests of militants out to break the peace of Punjab. The build-up of the fear psychosis is to be seen to be believed as if they are still afraid of you. June ਦਾ ਮਹੀਨਾ ਜਦੋਂ ਆਉਂਦਾ ਹੈ ਪੰਜਾਬ ਦੇ ਵਿੱਚ ਘਟਨਾਵਾਂ ਨੂੰ ਇੱਕ ਨਵਾਂ ਮੋੜ ਦੇ ਦਿੱਤਾ ਜਾਂਦਾ ਹੈ। ਫਲੈਗ ਮਾਰਚ, ਪੈਰਾਮਿਲਟਰੀ ਆ ਜਾਂਦੀ ਹੈ, ਜਿਹੜੀ ਹੈ ਦੇਸ਼ ਧਰੋਹ ਦੀਆਂ ਸਾਜ਼ਿਸ਼ਾਂ ਦੀ ਗੱਲ ਹੋਣ ਲੱਗ ਜਾਂਦੀ ਹੈ, ਮਿਲੀਟੈਂਟਸ ਦੀ ਅਰੈਸਟ ਦੇ ਨਾਂ ਥੱਲੇ ਨੌਜਵਾਨਾਂ ਨੂੰ ਫੜਿਆ ਜਾਂਦਾ ਹੈ ਜੀ। ਔਰ 34 ਸਾਲ ਬਾਅਦ ਵੀ ਉਹ ਇਹ ਕਹਿਣਾ ਚਾਹੁੰਦੇ ਨੇ ਕਿ ਵੀ ਅਜੇ ਵੀ ਇਸ ਹਕੂਮਤ ਨੂੰ ਤੁਹਾਡਾ ਖੌਫ ਹੈ। ਇਹ ਬਹੁਤ ਖੂਬਸੂਰਤ ਟ੍ਰਿਬਿਊਟ ਹੈ ਔਰ ਮੈਂ ਸਮਝਦਾ ਹਾਂ ਵੀ ਇਹ ਸਾਰੇ ਹੀ ਕੌਮ ਦੀਆਂ ਜਜ਼ਬਾਤਾਂ ਦੀ ਤਰਜਮਾਨੀ ਕਰਦੀ ਹੈ ਜੀ। ਵੈਰੀ ਫਿਊ ਪਿਕਚਰਸ ਆਫ ਔਰ ਇਸ ਆਰਟੀਕਲ 'ਚ ਉਹਨਾਂ ਨੇ 3 ਪਿਕਚਰਸ ਦਿੱਤੀਆਂ। ਫਿਰ ਉਹਨਾਂ ਨੇ ਕਿਹਾ ਵੀ 3 ਚੀਜ਼ਾਂ ਮੇਰੇ ਮਨ ਦੇ ਵਿੱਚ ਉਕਰੀਆਂ ਹੋਈਆਂ। ਖੰਡਰਾਤ ਬਣਾ ਦਿੱਤਾ ਗਿਆ ਅਕਾਲ ਤਖਤ ਜਿਹਦੀ ਪਿਕਚਰ ਦਰਸ਼ਕ ਦੇਖ ਰਹੇ ਨੇ ਸਕਰੀਨ ਤੇ, ਔਰ ਸੰਤ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲੇ ਜ਼ਾਹਰ ਹੈ ਜਿਹੜੀ ਸਿੱਖ ਮਨਾਂ ਤੇ ਉਕਰੀ ਗਈ ਤਸਵੀਰ ਹੈ। ਔਰ ਤੀਸਰਾ ਟਾਈਮ ਮੈਗਜ਼ੀਨ ਨੇ ਆਪਣੇ ਟਾਈਟਲ ਪੇਜ ਦੇ ਉੱਤੇ ਇੱਕ ਜ਼ਖਮੀ ਸਿੱਖ ਨੌਜਵਾਨ ਜਿਹੜਾ ਪ੍ਰਕਰਮਾਂ ਦੇ ਵਿੱਚ ਬੈਠਾ ਹੈ ਔਰ ਉਹ ਪਿਕਚਰ ਦਾ ਕਿਉਂਕਿ ਟਾਈਮ ਮੈਗਜ਼ੀਨ ਨੇ ਵੀ ਦਿੱਤੀ ਔਰ 4 ਚੁਫੇਰੇ ਅੱਜ ਤੱਕ ਵੀ ਉਹ ਸ਼ੋਅ ਕਰਦੀ ਹੈ ਕਿ ਉਸ ਜ਼ਖਮੀ ਹਾਲਤ 'ਚ ਵੀ ਉਹਦੇ ਚਿਹਰੇ ਦੇ ਉੱਤੇ ਇੱਕ ਸੈਰੀਨਨੈਸ ਹੈ, ਉਸ ਦੇ ਉੱਤੇ ਇੱਕ ਪਵਿੱਤਰਤਾ ਹੈ ਔਰ ਉਹ ਖੂਨ ਦੇ ਨਾਲ ਲੱਥਪੱਥ ਹੈ। ਔਰ ਇਹੀ ਸਿੱਖ ਦੀ ਜਿਹੜੀ ਆਈਡੀਅਲ ਪਿਕਚਰ ਹੈ ਉਹ ਰਿਪਰੈਜ਼ੈਂਟ ਕਰਦੀ ਹੈ ਵੀ ਕਿਸ ਜਨੂਨ ਦੇ ਨਾਲ, ਕਿਸ ਇਸ਼ਕ ਦੇ ਨਾਲ, ਕਿਸ ਪੈਸ਼ਨ ਦੇ ਨਾਲ ਸਿੰਘ ਉੱਥੇ ਜੂਝੇ ਨੇ। ਫਿਰ ਉਹਨਾਂ ਨੇ ਇਹੀ ਕਿਹਾ ਕਿ ਵੀ ਉੱਥੇ ਕੀ ਹੋਇਆ ਉਸ ਦਾ ਬਹੁਤ ਸਾਰਾ ਰਿਕਾਰਡ ਜਿਹੜਾ ਹੈ ਉਹ ਭਾਰਤੀ ਦੂਰਦਰਸ਼ਨ ਨੇ ਕੁਝ ਦਿਖਾਇਆ। ਔਰ ਇੱਕ ਵਕਤ ਆਏਗਾ ਕਿ ਜਦੋਂ ਸਾਨੂੰ ਇਸ ਗੱਲ ਦੀ ਆਸ ਹੈ ਕਿ ਸੈਟੇਲਾਈਟ ਰਾਹੀਂ ਜਿਹੜੇ ਕੋਈ ਪਿਕਚਰਸ ਲਈਆਂ ਹੋਣਗੀਆਂ ਜਾਂ ਕੋਈ ਇਮੇਜਰੀ ਹੋਏਗੀ ਉਹ ਸਾਡੇ ਤੱਕ ਪਹੁੰਚੇਗੀ। ਮੈਂ ਹੁਣ ਕੱਟ ਸ਼ਾਰਟ ਕਰ ਰਿਹਾ। There are many people who have described the June 1984 events, but the last word is still to be written. ਬਹੁਤਿਆਂ ਨੇ ਇਸ ਬਾਰੇ ਲਿਖਿਆ ਪਰ ਅਜੇ ਅਖੀਰਲਾ ਅਧਿਆਇ ਇਸ ਤੇ ਲਿਖਿਆ ਜਾਣਾ।
the role of United Kingdom, Russia, Israel and others whose opinion, political guidance and logistical support was sought and obtained for preparation and execution of Saka Akal Takht projected to the world as Operation Blue Star has still to be unearthed. ਅਸੀਂ ਕੱਲ ਦੇ ਪ੍ਰੋਗਰਾਮ 'ਚ ਡਿਸਕਸ ਕੀਤਾ ਸੀ ਕਿ ਇਜ਼ਰਾਈਲ ਨੇ ਦੀ ਮੋਸਾਦ ਨੇ ਕਿਵੇਂ ਆਰਮੀ ਦੇ ਸਪੈਸ਼ਲ ਕਮਾਂਡੋਜ਼ ਨੂੰ ਟ੍ਰੇਨਡ ਕੀਤਾ ਹੈ। ਸੋਵੀਅਤ ਯੂਨੀਅਨ ਜਾਂ ਰਸ਼ੀਆ ਦੀ ਇਨਵੋਲਵਮੈਂਟ ਦਾ ਪਹਿਲਾਂ ਹੀ ਪਤਾ ਹੈ, ਇੰਗਲੈਂਡ ਦੇ ਵੀ ਸਾਹਮਣੇ ਆਈ। ਉਹਨਾਂ ਨੇ ਕਿਹਾ ਵੀ ਅਜੇ ਇਸ ਦੇ ਬਹੁਤ ਸਾਰੇ ਭੇਤਾਂ ਤੋਂ ਪਰਦਾ ਚੁੱਕਿਆ ਜਾਣਾ ਹੈ। The unstinting manner in which diaspora Sikh organizations are pursuing this, I am sure that we will someday get to know the truth, though as we have seen in the case of UK under diplomatic pressure from India, though much else is in public domain, but the documentation relating to the British role in Saka Akal Takht so far remains suppressed। कि काफ़ी कुछ सामने आया है पर अजय इंडियन प्रैशर थले यूके ने काफ़ी डॉक्यूमेंटेशन सुप्रैस कर दी है। फिर उन्होंने जिहड़ी अकाली लीडरां दे माड़े रोल की गल की है कि उन्होंने किवें चुप धारी, किवें वो मीकली जिहड़े ने उन्होंने सरकार का साथ दिता है और वो सच बोलन तो भगौड़े ने। और फिर उन्होंने जिहड़े 3 इमेजिस की गल की कि उन्हों दी यादां चुकरे हुए ने, उन्हों दा मैं जिक्र किया है। उन्होंने कहा भी संभव है कि नासा जां दूसरे गूगल अर्थ वर्गिया ने कोई इस किस्म का मैप जां इमेजरी उन्हों दे कोल होएगी, किसी दिन सानू उस तक पहुँच मिलेगी। फिर उहदे च उन्होंने खास तौर पर जिहड़े लड़न वाले ने उन्हां च 2 हिंदू लड़कियां का जिक्र किया है। ये महते दे नेड़े दे रहन वाले एक ब्राह्मण हिंदू जिहड़े संतां दे प्रभाव नाल सिंह सजे अमृतधारी, उन्हां दा सारा परिवार भी अमृतधारी सजे सिंह, उन्होंने किवें जूझदियां शहीदी पाई, मैं इसनूं जरूर पढ़ना चाहुंदा। I have yet to come across a vivid description of the tale of unknown combatants like you, though some interesting facts have trickled down the years from eyewitness accounts and some empirical research. Significantly, yet not known to many people, there were 2 young Hindu men, namely Pai Hardev Singh, Poli Pandit and Pai Dula Singh amongst your ranks who fought the Indian army. Their parents are proud of their sons. There were many who were less than 25 years of age with their beards sprouting out, but who had mastered the art of defense under training from Pai Subek Singh, a former decorated soldier of the Indian army. So उन्होंने Pai Hardev Singh और Pai Dula Singh जिहड़े ब्राह्मण परिवार दे हिंदू लड़के सिंह सजे सन और जूझ के शहीदी उन्होंने पाई, उन्होंने भी ट्रिब्यूट दी है। फिर उन्होंने कहा भी बहुत सारे लड़न वाले 25 साल तो भी घट उम्र के नौजवान जिन्हों के अजे दाढ़ी फुट रही सी और उन्होंने जनरल सुबेक सिंह की गाइडेंस के थले डिफेंस की ट्रेनिंग लैके जिहड़ा वो जूझ के शहीदियां पाई। नॉट टू बी लेफ्ट बिहाइंड द बुढ़ा दल, दैट इज द एल्डरली टू वर देयर। बाबा ठारा सिंह was 60 years old and was a close confidant of son Jarnail Singh Pindawale. Pai Jangir Singh, the elder brother of son Jarnail Singh, was 64 years old. As you know, both were towering personalities and lived up to the commitment made to the Guru. So संतां दे वड्डे भरा था भाई जगीर सिंह 64 साल दे, उन्होंने भी शहीदी पाई और बाबा ठारा सिंह 60 साल की उम्र उन्होंने भी शहीदी पाई। सो इन्होंने उन्होंने भी ट्रिब्यूट दी है। It should make many Sikh women proud that amongst the valiant warriors were 2 young women, Upkar Kaur and Paramjit Kaur, who too attained martyrdom during this first Indo-Sikh battle। कि इस जंग दे विच जिहड़ी सिख कौम और भारत दी हुई, इस दे विच बीबियां भी पिछे नहीं रही हैं और बीबी परमजीत कौर और बीबी उपकार कौर 2 बहादुर सिंघणियां ने जिन्हां ने जूझ के शहीदी पाई। फिर उन्होंने SGPC दे कहा कि भी भावें उन्हां चों बहुत सारे इनसिंसियर कॉवर्ड ने और लेकिन उन्होंने भाई सुजान सिंह जिहड़े SGPC मैंबर सरबाला कंस्टिट्यूएंसी तो सी, उन्होंने अपनी ओथ ऑफ प्रोटेक्टिंग एंड प्रिजर्विंग द हॉलीएस्ट ऑफ द होली श्राइन्स ऑफ द सिख फेथ उन्होंने शहीदी पाई। Nearly 2 decades back, during the course of a political conference, I met a middle-aged Jaswant Singh at Fatehgarh Sahib. Introducing himself, he told me that like me, he too had lived in Bombay. He further said that when Damdami Taksal chief son Jarnail Singh had visited Bombay, his family had gifted their 10-year-old son to the Jatha of Damdami Taksal.
that Surjit Singh was 18 years old when he attained martyrdom fighting in the precincts of Darbar Sahib. Whenever I have asked Jaswant Singh about this, he has never regretted his decision. I find it difficult to fathom. How does one gift a son? Perhaps the answer lies in Sikh history books, replete with the saga of mothers gifting their sons to fight, to uphold Sikh identity and spirit. उन्होंने कहा मैं फतेहगढ़ साहब एक जसवंत सिंह ਨਾਂ ਦੇ ਸੱਜਣ ਨੂੰ ਮਿਲਿਆ ਜਿਨ੍ਹਾਂ ਨੇ ਕਿਹਾ ਕਿ ਜਦੋਂ ਸੰਤ ਪਿੰਡਾਂ ਵਾਲੇ ਬੰਬੇ ਆਏ ਤੇ ਉਹਨਾਂ ਦਾ ਬੇਟਾ 10 ਸਾਲ ਦਾ ਸੀ ਤੇ ਉਹਨਾਂ ਨੂੰ ਮੈਂ ਉਹ ਜਿਹੜਾ ਗਿਫਟ ਕਰ ਦਿੱਤਾ ਸੁਰਜੀਤ ਸਿੰਘ ਸੀ ਔਰ 8 ਸਾਲ ਬਾਅਦ ਉਹ ਸ਼ਹੀਦ ਹੋਇਆ 18 ਸਾਲਾਂ ਦਾ ਜੂਨ 84 ਚ ਤੇ ਕਹਿੰਦੇ ਮੈਨੂੰ ਇਹ ਸਮਝ ਨਹੀਂ ਸੀ ਆਉਂਦੀ ਕਿ ਵੀ ਕੋਈ ਪੁੱਤਰ ਵੀ ਗਿਫਟ ਕਰ ਸਕਦਾ ਪਰ ਕਹਿੰਦੇ ਵੀ ਉਹਨਾਂ ਦੇ ਪਿਤਾ ਨੂੰ ਪ੍ਰਾਈਡ ਸੀ ਕਿ ਵੀ ਮੇਰਾ ਪੁੱਤਰ ਸ਼ਹੀਦ ਹੋਇਆ ਔਰ ਉਹਨਾਂ ਨੇ ਕਿਹਾ ਮੈਨੂੰ ਖਿਆਲ ਆਇਆ ਵੀ ਇਹ ਉਹੀ ਸਪਿਰਿਟ ਹੈ ਜਿਵੇਂ ਕਦੇ ਮਾਵਾਂ ਆਪਣੇ ਪੁੱਤਰ ਜਿਹੜਾ ਉਹ ਖਾਲਸੇ ਨੂੰ ਦਿੰਦੀਆਂ ਸੀ ਕਿ ਇਹ ਅਸੀਂ ਗਿਫਟ ਕੀਤਾ ਹੈ ਪੰਥ ਦੇ ਲਈ It would not be fair to compartmentalize or compare martyrdom of one with the others. The tale of each one of you is a legend, still to be fully told. During the last decade, some Punjabi magazines have chronicled stories of young martyrs and they deserve compliments for doing so. ਤੁਹਾਡੀ ਇੱਕ ਇੱਕ ਦੀ ਬਹਾਦਰੀ ਦੀ ਕਹਾਣੀ ਉਹ ਕੋਈ ਉਹਦਾ ਕੋਈ ਦੂਜੇ ਨਾਲ ਮੁਕਾਬਲਾ ਕੰਪੈਰੀਜ਼ਨ ਨਹੀਂ ਹੈ ਤੁਹਾਡੀ ਬਹਾਦਰੀ ਤੁਹਾਡੀ ਸ਼ਹਾਦਤ ਦੀ ਔਰ ਅਜੇ ਬਹੁਤ ਸਾਰੀਆਂ ਕਹਾਣੀਆਂ ਸੁਣਾਈਆਂ ਜਾਣੀਆਂ ਨੇ ਉਹਨਾਂ ਨੇ ਇੱਕ ਪੰਜਾਬੀ ਮੈਗਜ਼ੀਨ ਦਾ ਜ਼ਿਕਰ ਕੀਤਾ ਜਿਨ੍ਹਾਂ ਦਾ ਜਿਹੜੀ ਵੰਗਾਰ ਹੈ ਅੱਜ ਕੱਲ੍ਹ ਜਾਂ ਫਤਿਹਨਾਮਾ ਜਿਨ੍ਹਾਂ ਨੇ ਕੁਛ ਉਹਨਾਂ ਯੰਗਸਟਰਸ ਦੀਆਂ ਕਹਾਣੀਆਂ ਨੂੰ ਕਲਮਬੱਧ ਕੀਤਾ While I salute you for your deed and role, I am conscious of the life led by your family members. While some have had recognition from Sikh nation, there are many whose contribution has been left by the wayside, not deliberately, but because of negligence and an inconsiderate sense of history. मैं ਤੁਹਾਨੂੰ ਔਰ ਤੁਹਾਡੀ ਬਹਾਦਰੀ ਨੂੰ ਤਾਂ ਪ੍ਰਣਾਮ ਕਰਦਾ ਹੀ ਹਾਂ ਮੈਨੂੰ ਇਸ ਗੱਲ ਦਾ ਵੀ ਪਤਾ ਹੈ ਕਿ ਬਹੁਤ ਸਾਰੇ ਤੁਹਾਡੇ ਪਰਿਵਾਰਕ ਮੈਂਬਰ ਉਹ ਰੁਲਝੇ ਗਏ ਕਿਉਂਕਿ ਸਿੱਖ ਨੇਸ਼ਨ ਦਾ ਉਹਨਾਂ ਵੱਲ ਧਿਆਨ ਹੀ ਨਹੀਂ ਗਿਆ ਇਸ ਲਈ ਨਹੀਂ ਕਿ ਉਹਨਾਂ ਨੇ ਕੋਈ ਜਾਣਬੁੱਝ ਕੇ ਅਣਗੌਲਿਆਂ ਕੀਤਾ ਪਰ ਕਿਉਂਕਿ ਬਹੁਤਿਆਂ ਨੂੰ ਹਿਸਟਰੀ ਦੀ ਸੈਂਸ ਵੀ ਨਹੀਂ ਹੈ ਔਰ ਇਹ ਨੈਗਲੀਜੈਂਸ ਵੀ ਹੈ ਕਿਸੇ ਹੱਦ ਤੱਕ ਜੀ ਲਾਈਕ every year this year too a small segment of Sikh nation would recount and retell the tales of your heroism in Punjab and elsewhere. To every Sikh a martyr is a hero beyond doubt. The established leaders of the community have done everything possible to assassinate memory, from empty promises to putting up a memorial to whitewashing all telltale signs of massacre from Harmandir Sahib. The Akali political leaders, members of SGPC, bureaucracy, religious leadership are guilty of this crime, carried out under covert directions of the Indian state. Today, however, the Saka Akal Takht memorial, built after sustained pressure from revolutionary Sikh political parties, stands tall next to the Akal Takht, is another center of worship, and when fully built, a modern day museum of the remarkable contribution of all martyrs like you. ਉਹਨਾਂ ਨੇ ਕਿਹਾ ਵੀ ਹਰ ਸਾਲ ਇਹ ਦਿਨ ਆਉਂਦਾ ਹੈ ਸ਼੍ਰੋਮਣੀ ਕਮੇਟੀ ਅਕਾਲੀ ਦਲ ਸਾਰੇ ਸਰਕਾਰ ਨਾਲ ਰਲੇ ਹੋਏ ਲੋਕ ਇਹਦੀ ਅਹਿਮੀਅਤ ਨੂੰ ਘਟਾਉਣ ਦੀ ਕੋਸ਼ਿਸ਼ ਕਰਦੇ ਨੇ ਤੁਹਾਡੀਆਂ ਯਾਦਾਂ ਚੋਂ ਕੌਮ ਦੀਆਂ ਯਾਦਾਂ ਚੋਂ ਤੁਹਾਡੀ ਯਾਦ ਮਿਟਾਉਣਾ ਚਾਹੁੰਦੇ ਨੇ ਪਰ ਇਹ ਕਾਮਯਾਬ ਨਹੀਂ ਹੋ ਸਕੇ ਇਹਨਾਂ ਦੇ ਵਿਰੋਧ ਦੇ ਬਾਵਜੂਦ ਅੱਜ ਇੱਕ ਮੈਮੋਰੀਅਲ ਅਕਾਲ ਤਖਤ ਦੇ ਨਾਲ ਖੜੇ ਭਾਵੇਂ ਅਜੇ ਉਹਨੂੰ ਮੁਕੰਮਲ ਨਹੀਂ ਹੋਣ ਦਿੱਤਾ ਗਿਆ ਇੱਕ ਵਕਤ ਆਏਗਾ ਕਿ ਉਸ ਥਾਂ ਤੇ ਇੱਕ ਮਿਊਜ਼ੀਅਮ ਜਿਸ ਦੇ ਵਿੱਚ ਤੁਹਾਡੇ ਵਰਗੇ ਸਾਰੇ ਸ਼ਹੀਦਾਂ ਦੀ ਜਿਹੜੀ ਕੰਟਰੀਬਿਊਸ਼ਨ ਹੈ ਉਸ ਨੂੰ ਰਿਕਾਰਡ ਕੀਤਾ ਜਾਏਗਾ ਮੈਨੀ ਕੰਟੀਨਿਊ ਟੂ ਅਸੌਲਟ ਸਿੱਖ ਮੈਮਰੀ ਸਕਸੀਡ ਦੇ ਵਿਲ ਨਾਟ ਬਹੁਤ ਸਾਰੇ ਸਿੱਖਾਂ ਦੀ ਯਾਦ ਚੋਂ ਤੁਹਾਨੂੰ ਮਿਟਾਉਣ ਦੀ ਕੋਸ਼ਿਸ਼ ਕਰ ਰਹੇ ਨੇ ਪਰ ਇਹ ਕਦੇ ਕਾਮਯਾਬ ਨਹੀਂ ਹੋਣਗੇ no book on the life of Indira Gandhi can be complete without reference to June 1984 and Sant Jarnail Singh Pindranwale. No history book of our times can be considered comprehensive without mention of the events of June 1984 and what went before that and what happened after. उन्होंने कहा इंदिरा गांधी तो लिखणगे ना उदे जून 84 भी आएगा पिंडांवाले भी आणगे बैन सिंह सतवंत सिंह भी आणगे तो कित्थों तुसी मैमरी इस नूं अरेज कर लोगे Whatever Indian columnists and leaders may say about a closure of the events of 1984,
देयर कैन नॉट बी एन ईजी वन। जो मर्जी कही जान के जी हुण चैप्टर क्लोज हो गया, क्लोज कर दो, इवें नहीं होना। वी मे फॉरगिव बट फॉरगेट वी कैन नॉट। असी माफ तो हो सकता कर दईए पर असी इहनूं कदे भुल नहीं सकते। असी अजे वैसे फॉरगिव भी नहीं करते। वी मे गेट जस्टिस बट फॉरगेट वी कैन नॉट। वी मे गेट जस्टिस बट फॉरगेट वी कैन नॉट। फॉरगेट असी नहीं कर सकते भावें सानू जस्टिस भी मिल जाए। We may get our own country for which the fighters, insurgents and lay Sikhs like you fought, but even then forget we cannot। ਭਾਵੇਂ ਕੱਲ ਨੂੰ ਸਾਡਾ ਆਪਣਾ ਦੇਸ਼ ਖਾਲਿਸਤਾਨ ਵੀ ਹੋਏ ਜਿਹਦੇ ਲਈ ਤੁਹਾਡੇ ਵਰਗੇ ਬਹਾਦਰ ਯੋਧੇ ਔਰ ਦੂਸਰੇ ਸਿੰਘ ਜੂਝੇ ਨੇ, ਪਰ ਅਸੀਂ ਤੁਹਾਨੂੰ ਫਿਰ ਵੀ ਕਦੇ ਨਹੀਂ ਭੁੱਲ ਸਕਦੇ ਇਸ ਜੂਨ 84 ਨੂੰ। No Sikh leader may not yet have the Twitter or Facebook reach of Prime Minister Modi, but collectively social media ensures that our memory of pain, anger, yearning for justice remains eternally alive। कि मोदी का ट्विटर हैंडल तो नहीं है साडे कोल, पर अज भी सोशल मीडिया तो और दूजे दुनिया भर च बैठा सिख इस पेन नूं, इस एंगर नूं और इंसाफ लैण दी चाहना जिहड़ी है उस नूं कदे भुलिया नहीं है और टिल एटर्निटी ये हमेशा अलाइव रहेगी। अखीरला पैराग्राफ है, The Indian establishment lives in the illusion that it can crush all aspirations of Sikhs and subdue them by their version of contemporary history। भारतीय स्थापतवाद और हुकूमत इस भुलेखे च रहिंदी है जां रही है कि वो सिखां दी आज़ादी दीआं उमंगां नूं दबा देगी जां उस नूं समकाली इतिहास दे विच उस नूं अपने ढंग दे नाल दबा के पेश करेगी। This too they cannot। वो इहदे च भी कामयाब नहीं हो सकते। The commendable role of growing numbers of Sikh political representatives in countries like Canada, US, UK, Australia and New Zealand, who through their parliamentary interventions kept their sacred memories alive and make the Sikh case part of their parliamentary records, makes India highly uncomfortable। ਅੱਜ ਜਿਹੜੇ ਬਾਹਰ ਬੈਠੇ ਸਿੱਖ ਨੇ ਉਹ ਕੈਨੇਡਾ, US, UK, ਆਸਟ੍ਰੇਲੀਆ, ਨਿਊਜ਼ੀਲੈਂਡ ਦੇ ਉਹਨਾਂ ਨੇ ਲੋਕਤੰਤਰੀ ਤਰੀਕੇ ਦੇ ਨਾਲ ਤੁਹਾਡੀ ਸਭ ਦੀ ਯਾਦ ਨੂੰ ਜਿਉਂਦਾ ਰੱਖਿਆ ਔਰ ਸਿੱਖ ਕੇਸ ਬਿਲਟ ਕੀਤਾ ਜਿਹੜਾ ਭਾਰਤ ਸਰਕਾਰ ਨੂੰ ਬਹੁਤ ਤਕਲੀਫ ਦਿੰਦਾ ਹੈ। ਸ਼ੋਰਲੀ ਇੰਡੀਆ ਕੈਨ ਨਾਟ ਗੈਟ ਦੈਟ ਰਿਮੂਵਡ ਔਰ ਐਸਕੇਪਡ। ਕੈਨ ਇਟ ਰਿਮੂਵਡ ਔਰ ਅਰੇਸਟ? ਕੈਨ ਇਟ ਕਿ ਭਾਰਤ ਇਸ ਨੂੰ ਮਿਟਾ ਸਕਦਾ ਹੈ? ਨਹੀਂ। ਔਰ ਅਖੀਰ 'ਚ ਉਹਨਾਂ ਨੇ ਕਿਹਾ ਰੀਲਿਵਿੰਗ ਦ ਟਾਈਮਸ ਦੈਟ ਯੂ ਸਪੈਂਟ during that sweltering June summer of 1984 facing bullets and cannon fire, I cannot hold back myself but say I wish I too was there। ਹੁਣ ਜਦੋਂ ਮੈਂ 34 ਸਾਲ ਪਹਿਲਾਂ ਦੇ ਉਸ ਜੂਨ ਦੇ ਗਰਮੀ ਦੇ ਮਹੀਨੇ 'ਚ ਜਿੱਥੇ ਚਾਰ ਚੁਫੇਰੇ ਗੋਲੀਆਂ ਨੇ, ਤੋਪਾਂ ਦੇ ਫਾਇਰ ਹੋ ਰਹੇ ਨੇ, मैं देख रहे महसूस कर रहे हैं तो मैं अपने आप नूं कंट्रोल च नहीं रख सकता। आई विश आई टू वॉज दैर। मेरी चाहना है कि मैं भी उत्थे हुंदा। और अखीर च उन्होंने कहा मे यू enjoy the privilege and gracious honor of being with the Guru। कि गुरु दे साथ रहन दा जिहड़ा तुसी अपनी बहादरी दे नाल जिहड़ा ये मान गुरु तो लिया ये हमेशा ਇਸ ਨੂੰ ਤੁਸੀਂ ਇੰਜੋਏ ਕਰੋ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇੱਥੇ ਲੈਣੇ ਆ ਬ੍ਰੇਕ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਦੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰ ਦਈਏ। ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ। TV 84 ਸਿੱਖਾਂ, ਕਸ਼ਮੀਰੀਆਂ ਤੇ ਭਾਰਤ ਦੀਆਂ ਨੌਰਥ ਈਸਟ ਸਟੇਟਾਂ ਦੇ ਲੋਕਾਂ ਦੇ ਸਵੈ ਨਿਰਣੇ ਦੇ ਹੱਕਾਂ ਦਾ ਹਾਮੀ ਹੈ। ਅਸੀਂ ਚਾਹਾਂਗੇ ਕਿ ਤੁਸੀਂ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5164060694। ਥੈਂਕ ਯੂ ਸੋ ਮਚ। ਅਸੀਂ ਆਪਣੇ ਦਰਸ਼ਕਾਂ ਨੂੰ ਫਿਰ ਦੁਬਾਰਾ ਦੱਸ ਦਈਏ ਕਿ SOS ਦਾ ਜੋ ਟਾਈਮ ਸਲੋਟ ਹੈ ਉਹ 7:45 ਤੋਂ ਲੈ ਕੇ 9 ਵਜੇ ਤੱਕ ਹੈ। ਥੈਂਕ ਯੂ ਸੋ ਮਚ ਵੀਰ, ਤੁਸੀਂ ਕਿਤੇ ਨਹੀਂ ਜਾਣਾ। ਮਿਲਦੇ ਹਾਂ ਛੋਟੇ ਜਿਹੇ ਵਕਤ ਦੇ ਬਾਅਦ।